ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਦੋਸਤੋ। ਜਦੋਂ ਆਸਟ੍ਰੇਲੀਆ ਦੇ ਵਿੱਚ ਸਾਡੇ ਪੰਜਾਬੀ ਇੱਥੇ ਆਏ ਤੇ ਨਾਲ ਦੀ ਨਾਲ ਉਹਨਾਂ ਨੇ ਸਿੱਖੀ ਦਾ ਵੀ ਪਸਾਰ ਸ਼ੁਰੂ ਕਰ ਦਿੱਤਾ ਤੇ ਉਦੋਂ ਦਾ ਇੱਥੇ ਇੱਕ ਗੁਰਦੁਆਰੇ ਸਾਹਿਬ ਦੋ ਸੁਸ਼ੋਭਿਤ ਨੇ। ਗੁਰਦੁਆਰਾ ਪੁਰਾਣਾ ਉੱਧਰ ਹੈਗਾ ਤੇ ਇੱਧਰ ਆਪਾਂ ਨਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਤੇ ਇੱਥੇ ਇਹਨਾਂ ਨੇ ਇੱਕ ਬਹੁਤ ਨਵੇਕਲੀ ਪਹਿਲ ਕੀਤੀ ਆ ਕਿ ਇੱਥੇ ਮਿਊਜ਼ੀਅਮ ਬਣਾਇਆ ਹੋਇਆ ਜਿਹਦੇ ਵਿੱਚ ਕਿ ਸਾਡੀ ਜਾਣ ਪਛਾਣ ਹੈ ਸਾਡੇ ਸੱਭਿਆਚਾਰ ਦੀ, ਸਾਡੇ ਪਿਛੋਕੜ ਦੀ, ਸਾਡਾ ਇਤਿਹਾਸ ਤੇ ਸਾਡੇ ਗੁਰੂ ਸਾਹਿਬਾਨਾਂ ਦੇ ਬਾਰੇ ਜਾਣਕਾਰੀ ਆ, ਸਾਡੇ ਉਸ ਵੇਲੇ ਦੇ ਕੀਰਤਨ ਸਾਜ਼ ਕੀਰਤਨ ਕਿਹੋ ਜਿਹਾ ਸੀ ਉਹਦੇ ਬਾਰੇ ਜਾਣਕਾਰੀ ਆ। ਇਸ ਤੋਂ ਇਲਾਵਾ ਸ਼ਾਸਤਰਾਂ ਦੇ ਬਾਰੇ ਜਾਣਕਾਰੀ ਆ। ਕਾਫੀ ਕੁਛ ਨਵਾਂ ਆ ਜਿਹੜਾ ਕਿ ਅਸੀਂ ਸਿੱਖ ਸਕਦੇ ਹਾਂ ਆਪਣੇ ਪਿਛੋਕੜ ਦੇ ਬਾਰੇ, ਆਪਣੇ ਸੱਭਿਆਚਾਰ ਤੇ ਵਿਰਸੇ ਦੇ ਬਾਰੇ। ਤੇ ਅੱਜ ਆਪਾਂ ਇੱਥੇ ਆਵਾਂਗੇ ਤੇ ਤੁਹਾਡੀ ਜਾਣ ਪਛਾਣ ਇਸ ਮਿਊਜ਼ੀਅਮ ਦੇ ਨਾਲ ਕਰਾਉਂਦੇ ਹਾਂ। ਆਓ ਚਲੀਏ ਮਿਊਜ਼ੀਅਮ ਦੇਖਣ। ਆਪਣੇ ਨਾਲ ਨੇ ਭਾਈ ਜੋਗਿੰਦਰ ਸਿੰਘ ਜੀ ਜਿਹੜੇ ਕਿ ਅੱਜ ਮਿਊਜ਼ੀਅਮ ਦੀ ਵਲੰਟੀਅਰ ਦੀ ਸੇਵਾ ਨਿਭਾ ਰਹੇ ਆ ਤੇ ਉਹ ਅੱਜ ਆਪਾਂ ਨੂੰ ਇਸ ਮਿਊਜ਼ੀਅਮ ਦੇ ਬਾਰੇ ਜਾਣ ਪਛਾਣ ਕਰਵਾਉਣਗੇ। ਸਤਿ ਸ੍ਰੀ ਅਕਾਲ ਜੋਗਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਦੱਸੋ ਵੀ ਵਲੰਟੀਅਰ ਹਰ ਵਾਰੀ ਚੇਂਜ ਹੋ ਜਾਂਦੇ ਆ ਜਾਂ ਕਿੱਦਾਂ ਤੁਸੀਂ ਇੱਥੇ ਦਾ? ਹਾਂਜੀ ਇੱਥੇ ਤਕਰੀਬਨ 10 ਵਲੰਟੀਅਰ ਉਹ ਸਾਰੇ ਵੱਖਰੇ ਦਾ ਲੈ ਲੈਂਦੇ ਜਿੱਦਾਂ ਵੀ ਉਹਦਾ ਟਾਈਮ ਲੱਗਦਾ ਅਗਲੇ ਦਾ। ਹਾਂਜੀ। ਤੇ ਹਰੇਕ ਹਫਤਾ ਅਸੀਂ ਸਕੈਜੂਲ ਕਰ ਦਈਦਾ ਹਰੇਕ। ਤੇ ਸੰਡੇ ਦੀ ਸੰਡੇ ਇਹ ਖੁੱਲਦਾ ਮਿਊਜ਼ੀਅਮ? ਨਹੀਂ, ਸੰਡੇ ਤਕਰੀਬਨ ਜਦੋਂ ਛੁੱਟੀਆਂ ਹੁੰਦੀਆਂ ਨਾ ਬੱਚਿਆਂ ਦੀਆਂ, ਹਾਂਜੀ, ਉਹ ਤਕਰੀਬਨ ਰੋਜ਼ ਖੋਲੀਦਾ ਕਿਉਂਕਿ ਆਪ ਵਿਜ਼ਟਰ ਬਹੁਤ ਹੁੰਦੇ। ਹਾਂਜੀ, ਵਿਜ਼ਟਰ ਦੇ ਬੱਚਿਆਂ ਦੀ ਵੀ ਜ਼ਿਆਦਾ ਜਾਣ ਪਛਾਣ ਹੋ ਜਾਂਦੀ ਹੈ। ਮਤਲਬ ਉੱਦਾਂ ਜਦੋਂ ਛੁੱਟੀਆਂ ਵਾਲੇ ਨਹੀਂ ਹੁੰਦਾ ਟਾਈਮ ਤਾਂ ਫਿਰ ਆਪਾਂ ਜਿੱਦਾਂ ਕੋਸ਼ਿਸ਼ ਕਰੀਏ ਸੈਟਰਡੇ ਸੰਡੇ ਖੋਲੀਏ 2 ਦਿਨ। ਅੱਛਾ ਜੀ, ਚਲੋ ਖੈਰ ਆਪਾਂ ਸਟਾਰਟ ਕਰਦੇ ਹਾਂ ਫਿਰ। ਇੱਧਰੋਂ ਕਰਦੇ ਹਾਂ ਕ੍ਰੀਏਸ਼ਨ ਆਫ ਦਾ ਯੂਨੀਵਰਸ। ਹਾਂਜੀ, ਇਹ ਜੋ ਕੰਧ ਹੈ ਇਹਦੇ ਪਰ ਸਿੱਖ ਫਿਲਾਸਫੀ ਬਾਰੇ ਦੱਸਿਆ ਜਿੱਦਾਂ। ਅੱਛਾ ਜੀ। ਤੇ ਬਹੁਤਾ ਇੰਗਲਿਸ਼ ਵਿੱਚ ਆ ਕਿਉਂਕਿ ਇੱਥੇ ਬੱਚੇ ਵੀ ਆ ਤੇ ਗੋਰੇ ਵੀ ਕਾਫੀ ਆਉਂਦੇ ਜਿੱਦਾਂ। ਠੀਕ ਹੈ। ਆ ਪਹਿਲਾਂ ਆਪਣਾ ਜੋ ਕ੍ਰੀਏਸ਼ਨ ਆਫ ਯੂਨੀਵਰਸ ਜਦੋਂ ਪਹਿਲਾਂ ਉਤਪਤੀ ਹੋਈ ਆ ਨਾ, ਹਾਂਜੀ, ਉਹਦੇ ਬਾਰੇ ਸਭ ਕੁਝ ਦੱਸਿਆ ਜਿੱਦਾਂ ਵੀ ਇੱਕ ਓਂਕਾਰ ਤੋਂ ਸਭ ਕੁਝ ਹੋਇਆ ਜਿੱਦਾਂ ਜੀ। ਤੇ ਇਹ ਜੋ ਤੁਖਾਂ ਆ ਇੰਗਲਿਸ਼ ਵਿੱਚ ਇਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ ਜਿੱਦਾਂ ਅਰਬਦ ਨਾਰਬਦ ਧੁੰਦੂ ਕਾਰਾ ਬਸ ਜਿੱਦਾਂ ਤੁਖਾਂ। ਠੀਕ ਹੈ ਜੀ। ਤੇ ਮਤਲਬ ਇਦਾਂ ਪਤਾ ਲੱਗਦਾ ਬੱਚਿਆਂ ਨੂੰ ਵੀ ਸਭ ਕੁਝ ਸਾਇੰਟੀਫਿਕ ਆ ਜੋ ਸਾਡੀ ਬਿਲੀਫਸ ਆ ਨਾ। ਹਾਂਜੀ ਹਾਂਜੀ। ਅੱਜ ਕੱਲ੍ਹ ਦੇ ਜੋ ਸਾਇੰਸ ਹੈ ਉਹਨਾਂ ਬਿਲੀਵ ਕਰਦੇ ਤੇ ਇਹ ਬਾਕੀ ਜੋ ਹੈਗਾ ਭਈ ਸਿੱਖੀ ਬਾਰੇ ਜੋ ਬਿਲੀਫਸ ਹੈ ਭਈ ਹਾਂਜੀ ਪਰਮਾਤਮਾ ਕੌਣ ਹੈ, ਸਾਇੰਸ ਕ੍ਰੀਏਸ਼ਨ ਵਿਅੰਕ ਹੈ ਖਾਨਾਈਸ਼ਨ ਤੇ ਜੋ ਔਰਤਾਂ ਦਾ ਰੋਲ ਹੈ ਸਿੱਖੀ ਦੇ ਵਿੱਚ ਬਰਾਬਰਤਾ ਵੀ ਸਭ ਕੁਝ ਦਿੱਤੀ। ਉਹ ਗੁਰੂ ਮਹਾਰਾਜ ਨੇ ਬਰਾਬਰਤਾ ਦਿੱਤੀ ਸੀ ਔਰਤ ਨੂੰ। ਹਾਂਜੀ ਹਾਂਜੀ। ਤੇ ਉਹ ਸਭ ਕੁਝ ਇੱਥੇ ਲਿਖਿਆ ਆ। ਠੀਕ ਹੈ। ਫਿਰ ਇੱਥੋਂ ਸ਼ੁਰੂ ਹੁੰਦੀ ਆਪਣੀ ਟਾਈਮ ਲਾਈਨ। ਹਾਂਜੀ। ਸ਼ੁਰੂਆਤ ਕਰਦੇ ਗੁਰੂ ਨਾਨਕ ਦੇਵ ਜੀ ਤੋਂ ਤੇ ਆਪਣੇ 10 ਗੁਰੂਆਂ ਤੱਕ, ਫਿਰ ਤਕਰੀਬਨ 1984 ਤੱਕ ਸਾਰਾ ਜੋ ਆਪਣਾ ਇਤਿਹਾਸ ਆ। ਠੀਕ ਹੈ। ਤੇ ਗੁਰੂ ਨਾਨਕ ਦੇਵ ਜੀ, ਭਾਈ ਲਾਲੋ, ਭਾਈ ਮਰਦਾਨਾ ਜੀ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ। ਹਾਂਜੀ। ਤੇ ਉਹ ਦੱਸੀਆਂ ਉਹ ਮੈਪ ਦੱਸਿਆ ਵੀ ਕਿੱਥੇ ਕਿੱਥੇ ਗੁਰੂ ਸਾਹਿਬ ਗਏ ਪ੍ਰਚਾਰ ਕਰਨ ਲਈ। ਠੀਕ ਹੈ। ਤੇ ਕਿੱਥੇ ਮਤਲਬ ਸਭ ਤੋਂ ਜ਼ਿਆਦਾ ਜੋ ਸਫ਼ਰ ਆ ਗੁਰੂ ਨਾਨਕ ਦੇਵ ਜੀ ਨੇ ਕੀਤਾ ਸਾਰਿਆਂ ਜਿੱਦਾਂ ਕਹਿ ਲਓ ਰਹਿਬਰਾਂ ਚੋਂ ਜਾਂ ਗੁਰੂਆਂ ਚੋਂ। ਹਾਂਜੀ। ਤੇ ਸਾਰਾ ਇੰਡੀਆ ਗਿਆ ਆ, ਤਿੱਬਤ, ਨੇਪਾਲ, ਚੀਨ, ਉੱਧਰ ਅਸਾਮ, ਬੰਗਲਾਦੇਸ਼। ਤੇ ਆ ਜਿਹੜੇ ਐਰੋ ਬਣਾਏ ਆ ਇਹ ਉਹਨਾਂ ਦਾ ਰੂਟ ਸੀ ਜਦੋਂ ਗਏ ਨਾ ਜੀ? ਹਾਂ, ਇਹ 4 ਜਿੱਦਾਂ ਉਹਨਾਂ ਉਦਾਸੀਆਂ ਕੀਤੀਆਂ ਨਾ। ਹਾਂਜੀ। ਉਹਨਾਂ ਦਾ ਵੱਖਰਾ ਵੱਖਰਾ। ਅੱਛਾ ਜੀ। ਠੀਕ। ਹਾਂਜੀ। ਤੇ ਆ ਹੈਗਾ ਜੀ ਗੁਰੂ ਅਮਰਦਾਸ ਜੀ। ਅਸੀਂ ਕੋਸ਼ਿਸ਼ ਕੀਤੀ ਉਹ ਪਈ ਹਰੇਕ ਗੁਰੂ ਦੇ 1-2 ਸਾਖੀਆਂ ਦੇ ਨਾਲ ਰਿਲੇਟਡ ਫੋਟੋ ਹੋਣ ਜਿੱਦਾਂ। ਹਾਂਜੀ। ਠੀਕ ਹੈ ਜੀ। ਹਾਂਜੀ। ਆ ਹੁਣ ਜਿੱਦਾਂ ਮਾਤਾ ਖੀਵੀ ਜੀ ਲੰਗਰ ਛਕਾਉਂਦੇ ਜੀ। ਤੇ ਆ ਹੈਗਾ ਜਿੱਦਾਂ ਬਾਦਸ਼ਾਹ ਅਕਬਰ ਲੰਗਰ ਵਿੱਚ। ਆ ਬਹੁਤ ਵਧੀਆ ਪੇਂਟਿੰਗ ਹੈ। ਤੇ ਫਿਰ ਆ ਹੈਗਾ ਜਦੋਂ ਗੁਰੂ ਅਮਰਦਾਸ ਜੀ ਨੇ ਸਤੀ ਬੈਨ ਕੀਤੀ ਸੀ ਨਾ, ਸਤੀ ਦੀ ਪ੍ਰਥਾ ਜੋ ਸੀਗੀ। ਠੀਕ ਹੈ। ਤੇ ਔਰਤ ਨੂੰ ਬਰਾਬਰਤਾ ਦਿੱਤੀ ਕਿਉਂਕਿ ਜੋ 22 ਮੰਜੀਆਂ ਥਾਪੀਆਂ ਸੀ ਪ੍ਰਚਾਰ ਦੀਆਂ ਉਹਦੇ ਵਿੱਚ ਔਰਤਾਂ ਵੀ ਸੀ। ਹਾਂਜੀ। ਤੇ ਆ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ। ਹਾਂਜੀ। ਜਦੋਂ ਆਪਣੇ
ਬਾਬਾ ਸ੍ਰੀ ਚੰਦ ਆਏ ਸੀ ਮਿਲਣ। ਹਾਂਜੀ, ਅੱਛਾ ਜੀ, ਹਾਂਜੀ ਜੀ। ਆ ਗੁਰੂ ਅਰਜਨ ਦੇਵ ਜੀ ਦਾ ਸਾਈਂ ਮੀਆਂ ਮੀਰ ਪੱਥਰ ਰੱਖਦੇ, ਅੱਛਾ, ਪੱਥਰ ਰੱਖਦੇ ਹਰਿਮੰਦਰ ਸਾਹਿਬ ਦਾ। ਹਾਂਜੀ। ਤੇ ਆ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵੀ ਤਿਆਰ ਕਰਦੇ ਜੀ। ਆ ਹੈਗੀ ਸ਼ਹਾਦਤ ਗੁਰੂ ਅਰਜਨ ਦੇਵ ਜੀ ਦੀ। ਆਹ ਵੈਸੇ ਤਸਵੀਰ ਕਾਫੀ ਇਹ ਅਸੀਂ ਅਮਰੀਕਾ ਤੋਂ ਲਈ ਸੀ। ਇਹ ਆਰਟਿਸਟ ਉੱਥੇ ਹਾਂ ਭਗਤ ਸਿੰਘ, ਦੇਖੀ ਨਹੀਂ ਕਦੀ। ਭਗਤ ਸਿੰਘ ਉਹ ਬਹੁਤ ਰੀਅਲਿਸਟਿਕ ਬਣਾਉਂਦਾ ਮਤਲਬ। ਅੱਛਾ ਜੀ, ਇਦਾਂ ਦੀਆਂ ਬਹੁਤ ਵਧੀਆ ਪਿਕਚਰ ਬਣਾਈ। ਹਾਂਜੀ ਹਾਂਜੀ। ਆ ਹੈਗਾ ਗੁਰੂ ਹਰਗੋਬਿੰਦ ਮਹਾਰਾਜ। ਹਾਂਜੀ। ਤੇ 52 ਰਾਜੇ ਛਡਾਉਂਦੇ ਗਵਾਲੀਅਰ ਦੇ ਕਿਲੇ ਤੇ ਜੀ। ਹਾਂਜੀ ਜੀ। ਗੁਰੂ ਮਹਾਰਾਜ ਜੀ। ਹਾਂਜੀ। ਗੁਰੂ ਹਰਕ੍ਰਿਸ਼ਨ ਜੀ ਜੀ। ਤੇ ਗੁਰੂ ਤੇਗ ਬਹਾਦਰ ਜੀ ਜੀ। ਇਹ ਕਸ਼ਮੀਰੀ ਪੰਡਤ ਆਉਂਦੇ ਆ ਜਿੱਦਾਂ। ਹਾਂਜੀ, ਹਾਂਜੀ, ਬੇਨਤੀ ਕਰਦੇ ਆ ਭਈ ਸਾਡਾ ਧਰਮ ਖਤਰੇ 'ਚ ਤੁਸੀਂ ਬਚਾਓ। ਹਾਂਜੀ। ਫਿਰ ਸ਼ਹਾਦਤ ਦਿੰਦੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ। ਜੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ। ਜੀ। ਫਿਰ ਆਪਣੇ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਬੰਦਾ ਬਰਾਗੀ ਆਇਆ ਸੀ ਜੀ, ਉਹਨਾਂ ਮੁਲਾਕਾਤ। ਫਿਰ ਅੰਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਸੀ। ਹਾਂਜੀ ਹਾਂਜੀ ਜੀ, ਬਹੁਤ ਵਧੀਆ। ਤੇ ਇਹ ਗੁਰੂ ਸਾਹਿਬਾਨ ਤੋਂ ਬਾਅਦ ਦਾ ਕਾਲ ਜਿਹੜਾ। ਹਾਂਜੀ। ਆ ਹੈਗੀ ਉੱਪਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀਆਂ ਬਾਣੀਆਂ, ਕਿਹੜੇ ਮਹਾਂਪੁਰਸ਼ਾਂ ਦੇ ਬਾਣੀ, ਕਿਹੜੇ ਗੁਰੂ ਦੀਆਂ ਬਾਣੀਆਂ, ਭਗਤਾਂ ਦੀਆਂ ਬਾਣੀਆਂ। ਹਾਂਜੀ। ਇੰਨੇ ਆ ਮਤਲਬ। ਨਹੀਂ, ਵਧੀਆ ਇਨਫੋਰਮੇਸ਼ਨ ਜੀ। 6 ਸਿੱਖ ਗੁਰੂ। ਹਾਂਜੀ। 15 ਸੰਤ ਭਗਤ, 11 ਭੱਟ ਤੇ ਹਾਂਜੀ ਸਿੱਖ ਹੈਗੇ ਆ ਜੀ ਮਰਦਾਨਾ ਜੀ, ਬਲਵੰਤ ਐਂਡ ਸੱਤਾ। ਹਾਂਜੀ। ਆ ਹੈਗੀਆਂ ਨੇ ਤਸਵੀਰਾਂ ਭਗਤਾਂ ਦੀਆਂ, ਕਿਹੜੇ ਉਹਨਾਂ ਦੇ ਕਿਹੜੇ ਕਿਸ ਕਾਲ ਦੇ ਵਿੱਚ ਸੀਗੇ ਉਹ ਜਿੱਦਾਂ। ਜੀ। ਆ ਹੈਗੇ ਪੰਜਾਂ ਕਕਾਰਾਂ ਬਾਰੇ ਸਮਝਾਇਆ ਸਾਰਾ। ਅੱਛਾ ਜੀ। ਹਾਂਜੀ। ਆ ਫਿਰ ਜੰਗਾਂ ਜੁੱਧਾਂ ਦਾ ਟਾਈਮ ਆ ਗਿਆ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ। ਹਾਂਜੀ। ਉਹਦੇ ਵਿੱਚ ਆ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਦੇ ਵਿੱਚ। ਜੀ। ਭਾਈ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕਰਦਾ। ਫਿਰ ਆ ਜਿਹੜੇ ਬੱਚਿਆਂ ਨੂੰ ਜਿੱਦਾਂ ਟੋਟੇ ਕਰਾਉਂਦੇ। ਹਾਂਜੀ ਹਾਂਜੀ, ਠੀਕ ਹੈ। ਤੇ ਆ ਮਾਈ ਭਾਗੋ ਜੀ, ਆ ਭਾਈ ਮਨੀ ਸਿੰਘ, ਆ ਭਾਈ ਕਨਈਆ ਜੀ। ਹਾਂਜੀ। ਹੁਣ ਕਈ ਕਹਿੰਦੇ ਸੀ ਭਈ ਬੱਚਿਆਂ ਨੂੰ ਇਹ ਥੋੜੇ ਫੋਟੋਆਂ ਹੋਰ ਤਰ੍ਹਾਂ ਜਿਹੀ। ਹਾਂਜੀ ਹਾਂਜੀ। ਪਰ ਮੇਰੇ ਖਿਆਲ ਬੱਚਿਆਂ ਨੂੰ ਵੀ ਇਤਿਹਾਸ ਪਤਾ ਹੋਣਾ ਚਾਹੀਦਾ। ਹਾਂਜੀ। ਇਸ ਕਰਕੇ ਜਿਹੜੀਆਂ ਅਸੀਂ ਜ਼ਿਆਦਾ ਖੂਨਦਾਰੀਆਂ ਸੀ ਉਹ ਨਹੀਂ ਲਾਈਆਂ। ਹਾਂਜੀ ਹਾਂਜੀ। ਪਰ ਫਿਰ ਵੀ ਹਾਂਜੀ ਹਾਂਜੀ। ਆ ਹੈਗਾ ਭਾਈ ਸੁਰੇਗ ਸਿੰਘ। ਹਾਂਜੀ। ਭਾਈ ਸੁਭਾਗ ਸਿੰਘ। ਆ ਭਾਈ ਦਿਆਲਾ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ। ਫਿਰ ਬਾਬਾ ਦੀਪ ਸਿੰਘ ਜੀ। ਹਾਂਜੀ। ਆ ਫਿਰ ਭਾਈ ਬਗੇਲ ਸਿੰਘ ਜਦੋਂ ਦਿੱਲੀ ਦੇ ਫਤਿਹ ਕੀਤੀ ਸੀ ਜੀ, ਲਾਲ ਕਿਲੇ ਦੇ ਉੱਪਰ ਝੰਡਾ ਚਲਾਇਆ ਸੀ। ਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ। ਆ ਭਾਈ ਹਰੀ ਸਿੰਘ ਨਲੂਆ ਸ਼ੇਰ ਦਾ ਸ਼ਿਕਾਰ ਕਰਦੇ ਸੀ। ਅੱਛਾ ਜੀ। ਹਾਂਜੀ। ਤੇ ਆ ਹੈਗਾ ਆਪਣਾ ਨਕਸ਼ਾ ਜਿੱਥੇ ਭਈ ਆਪਣੇ ਸਿੱਖ ਰਾਜ ਸੀਗਾ। ਅੱਛਾ ਜੀ। 1799 ਤੋਂ 1849 ਤੱਕ। ਹਾਂਜੀ। ਤੇ ਇੱਧਰ ਆ ਗਿਆ ਫਿਰ ਆਜ਼ਾਦੀ ਦਾ ਜਿੱਦਾਂ ਭਾਈ ਉਦਮ ਸਿੰਘ, ਭਗਤ ਸਿੰਘ। ਹਾਂਜੀ। ਫਿਰ ਆ 84 ਦਾ ਆ ਗਿਆ ਜਿੱਦਾਂ ਅਕਾਲ ਤਖ਼ਤ ਦੀ ਤਸਵੀਰ। ਹਾਂਜੀ। ਤੇ ਸੰਤਾਂ ਦੀ। ਤੇ ਆ ਹੈਗਾ ਜਿਹੜਾ ਸਾਰਾਗੜ੍ਹੀ ਦਾ ਬੈਟਲ ਸੀਗਾ ਨਾ। ਹਾਂਜੀ। ਉਹਦੇ ਵਿੱਚ 21 ਸਿੰਘ ਸ਼ਹੀਦ ਹੋਏ ਸੀ ਜਿੱਦਾਂ 10,000 ਅਫਗਾਨ ਸੀਗੀ ਫੌਜ। ਜੀ ਜੀ। ਤੇ ਫਿਰ ਉਹ ਥੱਲੇ ਹੈਗੀ। ਹਾਂਜੀ ਹਾਂਜੀ। ਤੇ ਅੱਛਾ, ਉਹਦਾ ਸਾਰਾ ਹਿਸਟਰੀ ਉਹਦੀ। ਹਾਂਜੀ। ਆ ਹੈਗਾ ਆਪਣੇ ਛੋਟੇ ਸਾਹਿਬ। ਹਾਂਜੀ।